जो साहब मेरा ख्याल है जनाब एहतजाज बानी पीटीआई की सेहत के वाले ਇਹਨੂੰ ਡਿਸਕਸ ਕਰਨਾ ਤੁਹਾਨੂੰ ਕੋਈ ਗੜਬੜ ਨਜ਼ਰ ਆ ਰਹੀ ਹੈ एहतजाज को मोमेंटम फड़दा होया नज़र आ रहा है या एहतजाज वैलिड है नहीं है ਤੁਸੀਂ ਕਿਸ ਤਰ੍ਹਾਂ ਸਮਝਦੇ ਹੋ देखो गल ਇਹਦੇ ਚ ਹੈਗੀ ਕਿ ਜਿਸ ਤਰ੍ਹਾਂ ਬਾਨੀ ਪੀਟੀਆਈ ਦੀ ਉਹਨਾਂ ਦੀ ਅੱਖ ਦੇ ਹਵਾਲੇ ਨਾਲ ਜਿਹੜੀ ਖਬਰ ਆਈ ਹੈ ਉਹਦੇ ਤੋਂ ਇੱਕ ਰੱਦ ਅਮਲ ਤੇ ਇੱਕ ਤਵੱਕਾ ਕੀਤੀ ਜਾ ਸਕਦੀ ਸੀ ਔਰ ਕੀਤੀ ਵੀ ਜਾ ਰਹੀ ਸੀ ਕਿ ਉਹਨਾਂ ਰੱਦ ਅਮਲ ਆਏਗਾ ठीक ਔਰ अगर असी देखना मैं अगर उस रद्दे अमल की जी है वही रद्दे अमल का ही है जो तुम पार्लीमेंट के बाहर या अंदर उन्होंने एहतजाज भी किया फिर सैनट च भी करारदाद मुस्तरद हो गई और फिर पेशावर प्रेस क्लब के जी उन्होंने वो गल की असी कुछ कर सकने तो वो मेरे ख्याल दे विच ये रद्दे अमल बहुत कमज़ोर रद्दे अमल है अच्छा बहुत ही ज़्यादा कमज़ोर रद्दे अमल है ਉਹਦਾ ਇੱਕ ਸਬੂਤ ਜਿਹੜਾ ਹੈ ਉਹ ਤੁਸੀਂ ਅਗਰ ਸੋਸ਼ਲ ਮੀਡੀਆ ਨੂੰ ਚੈੱਕ ਕਰੋ ਔਰ ਜਿਹੜੇ ਪੀਟੀਆਈ ਦੇ ਜਿਹੜੇ ਸੋਸ਼ਲ ਮੀਡੀਆ ਨੇ ਉਹਨਾਂ ਨੂੰ ਤੁਸੀਂ ਅਗਰ ਆਬਜ਼ਰਵ ਕਰੋ ਤੇ ਉਹਨਾਂ ਨੂੰ ਦੇਖੋ ਤੇ ਤੁਸੀਂ ਉੱਥੇ ਇੱਕ ਅੱਛਾ ਤੁਹਾਨੂੰ ਇੱਕ ਮਿਲ ਸਕਦਾ ਕੋਈ ਥਾਟ ਕਿ ਵੀ ਕੀ ਸੋਚ ਰਿਹਾ ਜਾਂ ਪੀਟੀਆਈ ਦਾ ਜਿਹੜਾ ਇੱਕ ਹਮਦਰਦ ਹੈ ਉਹ ਕੀ ਸੋਚ ਰਿਹਾ ਹੈ ਪੀਟੀਆਈ ਦੇ ਹਮਦਰਦ ਤੋਂ ਮੁਰਾਦ ਹੈਗਾ ਕਿ ਜਿਹੜੇ ਬਾਨੀ ਪੀਟੀਆਈ ਦਾ ਜਿਹੜਾ ਹਮਦਰਦ ਹੈ ਉਹ ਕੀ ਸੋਚ ਰਿਹਾ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਸਿਸਟਰਸ ਨੇ ਉਹਨਾਂ ਦੇ ਉਹ ਆਪਦੀਦਾ ਵੀ ਹੋਈਆਂ ਔਰ ਸਲਮਾਨ ਸਫਦਰ ਵੀ ਹੋਏ ਔਰ ਉਹਨਾਂ ਦੇ ਜਿਹੜੇ ਚਿਹਰੇ ਸਨ ਜਿਹੜੀ ਬਾਡੀ ਲੈਂਗੁਏਜ ਸੀ ਔਰ ਉਹ ਬੜੀ ਮਤਲਬ ਕਿ ਮਾਯੂਸੀ ਦਾ ਇਜ਼ਹਾਰ ਔਰ ਬੇਬਸੀ ਜਿਸ ਤਰ੍ਹਾਂ ਨਜ਼ਰ ਆ ਰਹੀ ਸੀ ਔਰ ਜੁਨੇਦ ਅਕਬਰ ਦੀ ਵੀ ਗੁਫ਼ਤਗੂ ਤੁਸੀਂ ਦੇਖੀ ਹੋਣੀ ਹੈ ਔਰ ਵਜ਼ੀਰ ਆਲਾ KP ਦੇ ਵੀ ਜਿਹੜਾ ਚਿਹਰਾ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਕੋਈ ਵੀ ਹੁੰਦਾ ਨਾ ਉਹ ਬੜੀ ਦਾਸਤਾਨ ਉਹਦੇ ਅੰਦਰ ਹੁੰਦੀ ਹੈ ਸਹੀ ਤੇ ਇਹ ਜਿਹੜੀ ਰੱਦ ਅਮਲ ਹੈਗਾ ਜਿਸ ਤਰ੍ਹਾਂ ਦੀ ਉਹਨਾਂ ਦੀ ਬਾਡੀ ਲੈਂਗੁਏਜ ਦੀ ਸੀ ਉਹਦੇ 'ਚ ਜਾਰੀਅਤ ਨਹੀਂ ਸੀ ਹੈ ਇੱਕ ਜਾਰਹਾਨਾ ਔਰ ਪੁਰਜੋਸ਼ ਚੀਜ਼ ਨਜ਼ਰ ਆਉਂਦੀ ਜਿਸਲੇ ਕੋਈ ਕਾਰਕੁਨ ਜਾਂ ਜਿਹੜਾ ਬੰਦੇ ਹੁੰਦੇ ਨੇ ਨਾ ਦੇਖੋ ਇਹ ਤੁਹਾਨੂੰ ਗੌਰ ਕਰਨਾ ਚਾਹੀਦਾ ਕਿ ਉਹਦੇ ਅੰਦਰ ਇੱਕ ਐਨਰਜੀ ਇੱਕ ਜੋਸ਼ ਇੱਕ ਬੜਾ ਤਾਂ ਬੰਦੇ ਨੂੰ ਨਜ਼ਰ ਆ ਰਿਹਾ ਹੁੰਦਾ ਕਿ ਬਹੁਤ ਖੌਫਨਾਕ ਰੱਦ ਅਮਲ ਆਏਗਾ ਤੇ ਜਦੋਂ ਚਿਹਰੇ ਬੁਝੇ ਹੋਏ ਹੋਣ ਔਰ ਅੱਖਾਂ ਦੇ ਵਿੱਚ ਆਂਸੂ ਨਜ਼ਰ ਆ ਜਾਣ ਔਰ ਬੇਬਸੀ ਦਾ ਤਾਸਰ ਨਜ਼ਰ ਆ ਰਿਹਾ ਹੋਵੇ ਔਰ ਫਿਰ ਇਹ ਵੀ ਕਿਹਾ ਜਾ ਰਿਹਾ ਹੋਵੇ ਕਿ ਵੀ ਹੱਦ ਹੋ ਗਈ ਹੈ ਤੁਸੀਂ ਇਹਨੂੰ ਇਹ ਖਤਮ ਹੋਣਾ ਚਾਹੀਦਾ ਇਸ ਸਿਲਸਿਲੇ ਨੂੰ ਖਤਮ ਹੋਣਾ ਚਾਹੀਦਾ ਤੇ ਇੱਥੋਂ ਇਹ ਨਜ਼ਰ ਇਹ ਆ ਰਿਹਾ ਹੁੰਦਾ ਕਿ ਵੀ ਹੋਣਾ ਕੁਛ ਨਹੀਂ ਜਾਂ ਉਹ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹਨਾਂ ਤੋਂ ਮਾਯੂਸ ਨੇ ਦੇਖੋ ਪਹਿਲੇ ਦਿਨ ਤੋਂ ਮੈਂ ਕਹਿੰਦਾ ਆ ਰਿਹਾ ਹਾਂ ਕਿ ਉਹਨਾਂ ਨੇ ਜਿਹੜਾ ਬਾਨੀ ਪੀਟੀਆਈ ਨੇ ਜਾਂ ਉਹਨਾਂ ਦੇ ਨਾਲ ਜਿਹੜੇ ਮਸ਼ਵਰਾ ਦੇਣ ਵਾਲੇ ਸਨ ਜਾਂ ਪੀਟੀਆਈ ਦੇ ਜਿਹੜੇ ਉਹਨਾਂ ਦੇ ਨਾਲ ਪਿੱਛੇ ਕੁਵਤਾਂ ਨੇ ਉਹਨਾਂ ਨੇ ਜਿਹੜਾ ਡਿਸੀਜਨ ਲਿਆ ਸੀ ਮਹਿਮੂਦ ਅਚਕਜ਼ਈ ਸਾਹਿਬ ਦਾ ਉਹਨਾਂ ਨੂੰ ਆਪੋਜੀਸ਼ਨ ਲੀਡਰ ਬਣਾਇਆ ਗਿਆ ਸੀ ਔਰ ਸੈਨੇਟ ਦੇ ਵਿੱਚ ਨਾਸਰ ਅਬਾਸ ਸਾਹਿਬ ਨੂੰ ਕੀਤਾ ਗਿਆ ਸੀ ਇਹ ਉਹਨਾਂ ਵਾਸਤੇ ਬਹੁਤ ਫੇਟਲ ਸਾਬਤ ਹੋਏ ਨੇ ਕਿਉਂਕਿ ਇਹ ਉਹ ਬੰਦੇ ਨੇ ਜਿਨ੍ਹਾਂ ਦਾ ਪੀਟੀਆਈ ਨਾਲ ਕੋਈ ਤਾਲੁਕ ਨਹੀਂ ਔਰ ਇਮਰਾਨ ਖਾਨ ਦੇ ਨਾਲ ਕੋਈ ਹਮਦਰਦੀ ਨਹੀਂ ਉਹਨਾਂ ਦੇ ਆਪਣੇ ਇੰਟਰਸਟ ਜ਼ਰੂਰ ਨੇ ਔਰ ਉਹਨਾਂ ਨੂੰ ਤੁਸੀਂ ਪੀਟੀਆਈ ਨੇ ਉਹਨਾਂ ਨੂੰ ਉਹਦਾ ਵੀ ਇਸ ਤਰ੍ਹਾਂ ਦੇ ਦਿੱਤਾ ਜਿਹੜਾ ਉਹਨਾਂ ਦੇ ਕੱਦ ਤੋਂ ਬਹੁਤ ਵੱਡਾ ਹੈ ਉਹ ਇਹਦੇ ਡਿਜ਼ਰਵ ਨਹੀਂ ਕਰਦੇ ਸਨ ਜਿਹੜਾ ਉਹਨਾਂ ਨੂੰ ਉਹ ਦਿੱਤਾ ਗਿਆ ਕਿਉਂਕਿ ਇੱਕ ਉਹਨਾਂ ਨੇ ਵੈਸੇ ਅੱਜ ਕਿਹਾ ਹੈ ਕਿ ਜੀ ਸਾਡਾ ਇhtਜਾਜ ਪੁਰਅਮਨ ਨਹੀਂ ਹੋਏਗਾ ਤੇ ਉਹਨਾਂ ਨੇ ਪੁਰਅਮਨ ਉਹਨਾਂ ਦਾ ਤੇ ਕੋਈ ਸਟੇਕ ਤੇ ਨਹੀਂ ਨਾ ਉਹਨਾਂ ਨੂੰ ਕੀ ਜ਼ਰੂਰਤ ਪਈ ਹੈ ਦੇਖੋ ਔਰ ਫਿਰ ਜਿਹੜਾ ਇਸ ਵਕਤ ਪੀਟੀਆਈ ਨੂੰ ਧੱਜਕਾ ਜਿਹੜਾ ਦਿੱਤਾ ਹੈ ਮਹਿਮੂਦ ਅਚਕਜ਼ਈ ਨੇ ਉਹਨਾਂ ਨੇ ਜਿਹੜਾ ਇੱਥੇ ਲਾਹੌਰ ਦੇ ਵਿੱਚ ਆਸਮਾ ਜਹਾਂਗੀਰ ਕਾਨਫਰੰਸ ਦੇ ਨਾਲ ਖਿਤਾਬ ਕੀਤਾ ਔਰ ਜਿਹੜੇ ਉੱਥੇ ਗੁਫ਼ਤਗੂ ਜਿਹਦਾ ਜਿਹੜਾ ਉਹਨਾਂ ਦਾ ਪੈਰਾਇਆ ਸੀ ਔਰ ਉਸ ਤੋਂ ਬਾਅਦ ਵੀ ਉਹਨਾਂ ਨੇ ਜਿਹੜੀ ਉਹ ਗੁਫ਼ਤਗੂ ਕੀਤੀ ਉਹ ਗੁਫ਼ਤਗੂ ਕਿਉਂਕਿ ਬੜੀ ਹੀ ਮੁਤਨਾਜ਼ਾ ਕਿਸਮ ਦੀ ਸੀ ਔਰ ਪੀਟੀਆਈ ਦਾ ਜਿਹੜਾ ਅਹੁਦੇਦਾਰ ਹੈ ਔਰ ਖ਼ਾਸ ਤੌਰ ਤੇ ਪੰਜਾਬ ਦਾ ਜਿਹੜਾ ਪੀਟੀਆਈ ਦਾ ਜਿਹੜਾ ਵਰਕਰ ਵੀ ਹੈ ਉਹਨਾਂ ਦਾ ਅਹੁਦੇਦਾਰ ਵੀ ਹੈ ਉਹ ਤੇ ਇਸ ਖਿਆਲ ਦੇ ਨਾਲ ਇਤਫਾਕ ਨਹੀਂ ਕਰਦਾ ਨਾ ਜੋ ਮਹਿਮੂਦ ਅਚਕਜ਼ਈ ਕਰ ਰਿਹਾ ਔਰ ਉਹ ਉਹਨਾਂ ਦਾ ਆਪੋਜੀਸ਼ਨ ਲੀਡਰ ਹੈ ਉਹ ਮਹਿਮੂਦ ਅਚਕਜ਼ਈ ਦੀਆਂ ਸਫਾਈਆਂ ਦੇਣ ਆਪਣੇ ਕਾਇਦੀਨ ਵਾਸਤੇ ਲੜਨ ਉਹਨਾਂ ਨੂੰ ਤੇ ਤੁਸੀਂ ਇੱਕ ਬੜੀ ਮੁਸ਼ਕਲ 'ਚ ਪਾਤਾ ਨਾ ਤੇ ਜਿਹੜਾ ਉਹਨਾਂ ਨੇ ਇੱਕ ਜੂਆ ਖੇਲਿਆ ਸੀ ਇਮਰਾਨ ਖਾਨ ਨੇ ਜਾਂ ਜਿਹੜੇ ਪਿੱਛੇ ਸਟੇਕ ਹੋਲਡਰ ਸਨ ਇਹ ਤੇ ਉਹਨਾਂ ਵਾਸਤੇ ਬਹੁਤ ਡੇਂਜਰਸ ਸਾਬਤ ਹੋਇਆ ਉਹ ਉਹਨਾਂ ਦੀ ਤਹਿਰੀਕ ਨੂੰ ਬਹੁਤ ਨੁਕਸਾਨ ਹੋਇਆ ਅੰਦਰ ਪੀਟੀਆਈ ਨੇ ਜੋ ਸੋਚਿਆ ਸੀ ਉਹ ਤੇ ਉਹ ਕਦੇ ਵੀ ਨਹੀਂ ਕਰਨਗੇ ਹੁਣ ਰੱਦ ਅਮਲ ਵਾਸਤੇ ਆ ਜਾਓ ਉਹ ਕਦੇ ਵੀ ਉਹ ਰੱਦ ਅਮਲ ਅਗਰ ਮਹਿਮੂਦ ਅਚਕਜ਼ਈ ਦਾ ਜਿਹੜਾ ਚਿਹਰਾ ਹੈ ਉਹ
ਜਿਹੜਾ ਕਰਾਊਡ ਪੁਲਰ ਨਹੀਂ ਗਿਆ। ਠੀਕ ਹੈ, ਮਤਲਬ ਇਸ ਟਾਈਮ ਤੋਂ ਬਾਨੀ ਦੇ ਉੱਤੇ ਉਹਨਾਂ ਨੇ ਕਰਨਾ ਨਾ। ਹੁਣ ਸ਼ੇਖ ਵਕਾਸ ਅਕਰਮ ਨੇ ਜਿਹੜਾ ਕਿਹਾ ਹੈ ਕਿ ਜੀ ਕਿਸੇ ਵੀ ਟਾਈਮ ਇਸਲਾਮਾਬਾਦ ਜਾਣ ਦੀ ਕਾਲ ਦਿੱਤੀ ਜਾ ਸਕਦੀ ਹੈ, ਤੇ ਤੁਹਾਨੂੰ ਲੱਗਦਾ ਕਿ ਪੀਟੀਆਈ ਕਾਲ ਦੇਵੇਗੀ ਤੇ ਪਿਸ਼ਾਵਰ ਤੋਂ ਕੇਪੀ ਚੋਂ ਕੋਈ ਵੱਡਾ ਕਰਾਊਡ ਜਿਹੜਾ ਇਸਲਾਮਾਬਾਦ ਆ ਸਕਦਾ ਹੈ? ਨਹੀਂ, ਦੇਖੋ ਸ਼ੇਖ ਵਕਾਸ ਅਕਰਮ ਜਿਹੜਾ ਹੈ ਉਹ ਤੇ ਪਹਿਲੇ ਹੀ ਮਫਰੂਰ ਹੈ। ਤੁਸੀਂ ਇਹਨਾਂ ਚੀਜ਼ਾਂ ਨੂੰ ਵੀ ਮੱਦੇਨਜ਼ਰ ਰੱਖੋ ਨਾ ਕਿ ਉਹ ਤੇ ਪੰਜਾਬ ਆ ਹੀ ਨਹੀਂ ਸਕਦੇ। ਤੇ ਉਹਨਾਂ ਨੇ ਕੀ ਮਤਲਬ ਕਿ ਕਿਸੇ ਵਾਸਤੇ ਕਰਨਾ, ਉਹ ਤੇ ਪ੍ਰੈਸ ਕਲੱਬ ਦੇ ਚ ਆ ਕੇ ਬਿਆਨ ਦੇਣ ਨਾਲ ਤੇ ਨਹੀਂ ਮਸਲਾ ਹੋਣਾ। ਦੇਖੋ ਕੋਈ ਮੂਵਮੈਂਟਸ ਚਲਾਉਣ ਵਾਸਤੇ, ਤਹਿਰੀਕਾਂ ਚਲਾਉਣ ਵਾਸਤੇ ਉਹ ਇਹ ਚਿਹਰੇ ਨਹੀਂ ਚਲਾ ਸਕਦੇ ਕਿਸੇ ਵੀ ਤਰੀਕੇ ਨਾਲ। ਉਹ ਤੇ ਐਬਟਾਬਾਦ ਵਿੱਚ ਬੈਠਾ ਹੁੰਦਾ, ਲੁੱਕ ਕੇ ਬੈਠੇ ਨੇ ਉੱਥੇ, ਕਿਸੇ ਵੀ ਤਰੀਕੇ ਦੇ ਨਾਲ ਉਹ ਗ੍ਰਿਫਤਾਰ ਕੇ ਉੱਥੋਂ ਵੀ ਹੋ ਸਕਦਾ ਕਿਸੇ ਵਕਤ ਵੀ। ਉਹ ਜਿਹੜੇ ਬੰਦੇ ਖੁਦ ਮਫਰੂਰ ਨੇ, ਕਾਨੂੰਨ ਨੂੰ ਮਤਲੂਬ ਨੇ, ਉਹਨਾਂ ਨੇ ਤਹਿਰੀਕ ਕੀ ਚਲਾਣੀ ਹੈ? ਇਹ ਸੋਚਣ ਵਾਲੀ ਗੱਲ ਹੈ। ਇਹ ਜਿਹੜੇ ਪੋਲੀਟੀਕਲ ਤਜਜ਼ੀਆ ਨਗਾਰ ਨੇ ਉਹਨਾਂ ਦੇ ਵੀ ਸੋਚਣ ਵਾਲੀ ਗੱਲ ਹੈ। ਪਿੱਛੇ ਰਹਿ ਗਏ ਕੇਪੀ ਦੇ ਵਜ਼ੀਰ ਆਲਾ ਸਾਹਿਬ ਜਿਹੜੇ ਨੇ, ਕੇਪੀ ਦੇ ਵਜ਼ੀਰ ਆਲਾ, ਤੁਸੀਂ ਇਹ ਦੇਖੋ ਕਿ ਜਿਸ ਵੇਲੇ ਉਹ ਵਜ਼ੀਰ ਆਲਾ ਨੇ, ਯਾਨੀ ਉਹ ਸਿਸਟਮ ਤੋਂ ਬਾਹਰ ਅਗਰ ਹੁੰਦੇ, ਬਤੌਰ ਇੱਕ ਲੀਡਰ ਦੇ ਤੌਰ ਤੇ ਗੱਲ ਹੁੰਦੀ ਤੇ ਇੱਕ ਡਿਫਰੈਂਟ ਚੀਜ਼ ਸੀ। ਉਹ ਹੁਣ ਸਿਸਟਮ ਦਾ ਹਿੱਸਾ ਵੀ ਹੈ। ਉਹ ਆਪਣੇ ਸਿਸਟਮ ਵਜ਼ੀਰ ਆਲਾ ਹੈ ਨਾ, ਸਿਸਟਮ ਦਾ ਹਿੱਸਾ ਹੈ। ਇੱਕ ਸਿਸਟਮ ਤੋਂ ਇੱਕ ਹੱਦ ਤੋਂ ਜ਼ਿਆਦਾ ਬਾਹਰ ਉਹ ਨਿਕਲ ਹੀ ਨਹੀਂ ਸਕਦਾ। ਉਹ ਸਿਸਟਮ ਤੋਂ ਬਾਹਰ ਕਿਵੇਂ ਜਾਏਗਾ? ਜਜ਼ਬਾਤੀ ਗੱਲਾਂ ਇੱਕ ਅਲੱਗ ਰਹਿ ਗਈਆਂ, ਹਰ ਚੀਜ਼ ਇੱਕ ਅਲੱਗ, ਉਹ ਚੀਜ਼ਾਂ ਇੱਕ ਅਲੱਗ ਰਹਿ ਗਈਆਂ। ਆਪਣਾ ਦਿਲ ਵੀ ਕਰਦਾ ਹੋਵੇ ਤੇ ਉਹ ਅਲੱਗ ਰਹਿ ਗਿਆ, ਲੇਕਿਨ ਉਹ ਨਹੀਂ ਕਰ ਸਕਦਾ। ਚਾਹੇ ਜੋ ਮਰਜ਼ੀ ਕਰ ਲਵੇ, ਕੁਝ ਵੀ ਨਹੀਂ ਕਰ ਸਕਦਾ। ਉਹਦੇ ਦਾ ਤਕਾਜ਼ਾ, ਉਹਦੀਆਂ ਮਜਬੂਰੀਆਂ ਨੇ। ਉਹ ਖਾਨ ਜਿਹੜੇ ਜੁਨੇਦ ਅਕਬਰ ਨੇ, ਉਹਨਾਂ ਦੇ ਨਾਲ ਪੀਟੀਆਈ ਦੇ ਆਪਣੇ ਬੰਦੇ ਹੀ ਨਹੀਂ ਰਹੇ। ਉਹ ਖੁਦ ਆਪਣੇ ਵਾਸਤੇ ਸਪੇਸ ਲੱਭ ਰਹੇ ਨੇ। ਉਹਨੇ ਕੀ ਤਹਿਰੀਕ ਚਲਾਣੀ? ਦੇਖੋ ਜਿਹੜੀ ਪਾਰਟੀ ਦੇ ਅੰਦਰ ਕਿਸੇ ਕਿਸਮ ਦਾ ਕੋਈ ਉੱਥੇ ਆਪਸ ਵਿੱਚ ਇਤਫਾਕ ਨਹੀਂ। ਹਰ ਇੱਕ ਦੀ ਆਪਣੀ ਅਲੱਗ-ਅਲੱਗ 1.5 ਇੰਚ ਦੀ ਮਸਜਿਦ ਹੈ। ਜਿਹੜੀ ਬਾਨੀ ਪੀਟੀਆਈ ਦੀ ਸਿਸਟਰਸ ਨੇ, ਉਹਨਾਂ ਦਾ ਇੱਕ ਆਪਣਾ ਬਿਆਨੀਆ, ਇੱਕ ਆਪਣਾ ਮੌਕਫ ਹੈ, ਜਿਹੜਾ ਬਾਨੀ ਪੀਟੀਆਈ ਫੋਕਸਡ ਮੌਕਫ ਹੈ। ਉਹ ਚਾਹੁੰਦੀਆਂ ਨੇ ਕਿ ਵੀ ਇਤਜਾਜ ਤੋਂ ਉਹਨਾਂ ਦਾ ਇੱਕ ਜਿਹੜਾ ਮੈਨੂੰ ਸਮਝ ਆਈ ਹੈ ਮਾਈਂਡ ਸੈਟ ਉਹਨਾਂ ਦਾ ਮਾਈਂਡ ਸੈਟ ਹੈਗਾ ਕਿ ਜਿਸ ਤਰ੍ਹਾਂ ਦੀਆਂ ਉਲਝਣਾਂ 'ਚ ਪੈ ਚੁੱਕਿਆ ਕੰਮ, ਜਿੰਨਾ ਇਹ ਉਲਝ ਗਿਆ ਹੈ, ਇਹ ਅਵਾਮੀ ਪ੍ਰੈਸ਼ਰ ਬਿਲਡ ਕੀਤਿਓਂ ਬਗੈਰ ਇਹ ਮਾਮਲਾਤ ਹੱਲ ਨਹੀਂ ਹੋਣੇ।